ਸ਼ਿਪ ਬੈਠੀ ਹੈ। ਅੱਜ ਸਾਡੀ ਮੀਟਿੰਗ ਦੇ ਵਿੱਚ ਪ੍ਰਮੁੱਖ ਚੀਜ਼ਾਂ ਹੈਗੀਆਂ ਕਿ ਅਸੀਂ ਰੱਖੜ ਪੁੰਨਿਆ ਦਾ ਵੱਡਾ ਕਾਨਫਰੰਸ ਕਰ ਰਹੇ ਹਾਂ, ਜਿਹਦੇ ਵਿੱਚ ਕੰਵਰਪਾਲ ਸਿੰਘ ਬਿੱਟੂ ਸਾਹਿਬ ਤੇ ਇਹਨਾਂ ਦੀ ਪਾਰਟੀ ਵੀ ਸ਼ਾਮਲ ਹੋਊਗੀ। ਫਿਰ 14 ਤਰੀਕ ਜੀ ਸਰ 14 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਤੇ ਅਸੀਂ ਸਾਂਝੇ ਜਿਹੜਾ 15 ਤਰੀਕ ਨੂੰ ਇੰਡੀਪੈਂਡੈਂਸ ਡੇ ਜਿਹਨੂੰ ਕਹਿੰਦੇ ਹੈ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇ ਉੱਤੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ। ਇਸ ਕਰਕੇ ਜਿਹੜਾ ਝੰਡਾ ਉਹਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਨਹੀਂ ਦਿੱਤੀ ਗਈ। ਇਹ ਮੈਂ ਪਾਰਲੀਮੈਂਟ 'ਚ ਵੀ ਬੋਲ ਚੁੱਕੇ ਹਾਂ। ਉੱਤੇ ਭਗਵਾ ਰੰਗ ਹੈ, ਉਹਦੇ ਥੱਲੇ ਚਿੱਟਾ ਰੰਗ ਹੈ ਜੈਨੀਆਂ ਦਾ, ਭਗਵਾ ਹੈਗਾ ਹਿੰਦੂਆਂ ਦਾ, ਜਿਹੜਾ ਚੱਕਰ ਹੈ ਉਹ ਬੁੱਧ ਧਰਮ ਦਾ, ਥੱਲੇ ਹਰਾ ਹੈ ਮੁਸਲਮਾਨਾਂ ਦਾ, ਪਰ ਸਿੱਖਾਂ ਦੀ ਨੁਮਾਇੰਦਗੀ ਵਿੱਚ ਉਹਦੇ 'ਚ ਹੈ ਨਹੀਂ ਗੀ। ਸੋ ਅਸੀਂ ਇੰਡੀਪੈਂਡੈਂਸ ਡੇ ਨੂੰ ਬੋਇਕਾਟ ਕਰਾਂਗੇ। ਫਿਰ ਅਸੀਂ ਇਕੱਠੇ ਗੁਰਦਾਸ ਹਾਲ ਦੇ ਵਿੱਚ 5 ਸਤੰਬਰ ਨੂੰ ਖਾਲੜਾ ਦਿਵਸ ਮਨਾਵਾਂਗੇ ਉਹਨਾਂ ਦੀ ਯਾਦ ਦੇ ਵਿੱਚ। ਉੱਥੇ ਵੀ ਤੁਹਾਨੂੰ ਗੁਰਦਾਸ ਹਾਲ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਇਓ। ਉਹਦੇ ਵਿੱਚ ਵੀ ਕੰਵਰਪਾਲ ਸਿੰਘ ਤੇ ਇਹਨਾਂ ਦੀ ਪਾਰਟੀ ਸ਼ਾਮਲ ਹੋਣਗੇ। ਜਿਹੜਾ ਪਹਿਲਾਂ ਜ਼ਬਰ ਹੁੰਦਾ ਸੀਗਾ ਉਹ ਅਜੇ ਤੱਕ ਝੂਠੇ ਮੁਕਾਬਲੇ ਖਤਮ ਨਹੀਂ ਹੋਏ। ਜਦ ਕਿ ਸਜ਼ਾਵਾਂ ਲਾਈਫ ਇੰਪ੍ਰਿਜ਼ਨਮੈਂਟ 80 ਸਾਲਾਂ ਦੇ ਐਸਪੀਆਂ ਨੂੰ ਮਿਲ ਚੁੱਕੀਆਂ ਹੁਣੇ। ਪਰ ਇੱਕ ਬਹੁਤ ਅਫਸੋਸ ਹੈ ਸਾਨੂੰ ਕਿ ਭਿੱਖੀਵਿੰਡ ਤੋਂ ਪਵਨਦੀਪ ਸਿੰਘ ਉਸ ਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚ SHO ਪੱਟੀ ਗੁਰਚਰਨ ਸਿੰਘ ਨੇ ਤੇ SSP ਅਭਿਮਾਨਿਊ ਰਾਣੇ ਨੇ ਆਪ ਫੜ ਕੇ ਉਸ ਨੂੰ ਮਾਰਿਆ ਹੈਗਾ। ਫਿਰ ਗੁਰਵਿੰਦਰ ਸਿੰਘ ਸੰਗਰੂਰ ਜੇਲ੍ਹ ਦੇ ਵਿੱਚ ਕੁੱਟ ਕੇ ਮਾਰਤਾ। ਉਹਦੀ ਕੈਦ ਖਤਮ ਹੋਈ ਸੀਗੀ ਪਰ ਉਸ ਨੂੰ ਵੀ ਜਾਨੋਂ ਮਾਰ ਦਿੱਤਾ। ਇਹ ਗੁਰਵਿੰਦਰ ਸਿੰਘ ਨਸ਼ਹਿਰੇ ਪੰਨੂਆਂ ਦਾ ਸੀਗਾ। ਫਿਰ ਜਸਪ੍ਰੀਤ ਸਿੰਘ ਪਟਿਆਲੇ ਮਾਰਿਆ। ਜਦੋਂ ਕਰਨਲ ਬਾਠ ਦਾ ਕੇਸ ਹੋਇਆ ਸੀਗਾ ਉਸੇ ਇੰਸਪੈਕਟਰ ਨੇ DSP ਨੇ ਇੱਕ ਪਟਿਆਲੇ 'ਚ ਜਸਪ੍ਰੀਤ ਸਿੰਘ ਮਾਰ ਦਿੱਤਾ। ਸੋ ਇਹ ਜਿਹੜੇ ਫੇਕ ਐਨਕਾਊਂਟਰ ਹੈ ਇਹ ਅਜੇ ਤੱਕ ਖਤਮ ਨਹੀਂ ਹੋਏ ਹੈ। ਫਿਰ ਨਰਿੰਦਰ ਸਿੰਘ ਬਠਿੰਡੇ ਕਸਟਡੀ ਦੇ ਵਿੱਚ ਮਾਰ ਦਿੱਤਾ ਹੈਗਾ ਪੁਲਿਸ ਨੇ। ਸੋ ਇਹ ਸਾਰੇ ਜਿਹੜੇ ਜ਼ੁਲਮ ਹੈ ਇਹ ਲਗਾਤਾਰ ਸਿੱਖਾਂ ਦੇ ਉੱਤੇ ਹੋ ਰਹੇ ਹੈ। ਔਰ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਉਸ ਦੀ ਜੁੰਡਲੀ ਨੇ ਜਿਹਦੇ ਵਿੱਚ ਬੜੇ ਵੱਡੇ ਮਿਨਿਸਟਰ ਵੀ ਹਾਜ਼ਰ ਹੈਗੇ ਹੈ, ਜਿਵੇਂ ਅਮਿਤ ਸ਼ਾਹ ਹੈ, ਰਾਜਨਾਥ ਸਿੰਘ ਹੈ, ਰਵੀ ਸਿਨਹਾ ਜਿਹੜਾ ਰੌ ਦਾ ਮੁਖੀ ਹੈ, ਸਮੰਤ ਗੋਇਲ ਜਿਹੜਾ ਗੁਰਦਾਸਪੁਰ ਦਾ SSP ਸੀ, ਫਿਰ ਉਹ ਰੌ ਦਾ ਮੁਖੀ ਬਣਿਆ। ਅਜੀਤ ਗੋਇਲ ਹੈ, ਜੈ ਸ਼ੰਕਰ ਹੈ। ਇਹਨਾਂ ਸਾਰਿਆਂ ਨੇ ਕਤਲ ਕੀਤੇ ਹੈ ਬਾਹਰ ਦੇ ਮੁਲਕਾਂ ਦੇ ਵਿੱਚ।
ਜਿਹੜਾ ਕਿ ਇੱਕ ਵੱਡਾ ਭਾਰੀ ਦੋਸ਼ ਇੰਡੀਆ 'ਤੇ ਲੱਗਦਾ ਹੈ ਕਿ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ 'ਚ ਮਾਰਤਾ, ਰਿਪੂ ਦਮਨ ਸਿੰਘ ਮਲਿਕ ਨੂੰ ਕੈਨੇਡਾ 'ਚ ਮਾਰਤਾ, ਸੁਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਅਸੈਸੀਨੇਟ ਕਰਤਾ, ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬਰਤਾਨੀਆ ਦੇ ਵਿੱਚ ਮਾਰਤਾ। ਕੈਨੇਡਾ UK ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਇਸ ਦੇ ਬਾਰੇ। ਫਿਰ ਪਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ, ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਮਾਰਤਾ। ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਾਰਿਆ, ਸਿੱਧੂ ਮੂਸੇਵਾਲ ਨੂੰ ਪੰਜਾਬ 'ਚ ਤੇ ਹਰੀਨੌ ਨੂੰ ਪੰਜਾਬ ਦੇ ਵਿੱਚ ਮਾਰਤਾ। ਇਹਦੇ ਵਿੱਚ ਇਹ ਚੀਜ਼ ਹੈ ਕਿ ਇਹਨਾਂ ਮੁਲਕਾਂ ਦੀ ਇੰਡੀਆ ਨੇ ਸੋਵਰੇਨਿਟੀ ਬਾਦਸ਼ਾਹੀ ਵੀ ਤੋੜਤੀ ਹੈ ਤੇ ਜਿਹੜਾ ਪੰਨੂ ਦੇ ਉੱਤੇ ਅਟੈਕ ਕੀਤਾ ਹੈ, ਅਮਰੀਕਾ ਦੀ ਵੀ ਬਾਦਸ਼ਾਹੀ ਤੋੜੀ ਹੈ ਤੇ ਅਮਰੀਕਾ ਦੀ ਮਨਰੋ ਡਾਕਟਰਿਨ ਵੀ ਤੋੜਤੀ ਹੈ, ਜਿਹੜਾ ਕਿ ਬਹੁਤ ਵੱਡੇ ਜ਼ੁਲਮ ਕੀਤੇ ਹੈ ਇੰਡੀਆ ਨੇ ਬਾਹਰ ਦੇ ਮੁਲਕਾਂ ਦੇ ਵਿੱਚ। ਜਿਹੜਾ ਪੰਨੂ ਨੂੰ ਮਾਰਨਾ ਸੀਗਾ, ਉਹਦੇ ਵਿੱਚ ਇੱਕ ਬੰਦਾ ਫੜਿਆ ਗਿਆ ਤੇ ਦੂਜਾ ਰੌ ਦਾ ਛੋਟਾ ਅਫਸਰ ਯਾਦਵ, ਉਹਨੂੰ ਸ਼ਾਇਦ ਨੌਕਰੀ ਤੋਂ ਕੱਢ ਦਿੱਤਾ ਹੈ। ਸਾਡੀ ਮੰਗ ਹੈ ਕਿ ਯਾਦਵ ਨੂੰ ਅਮਰੀਕਾ ਐਕਸਟ੍ਰੈਡਿਟ ਕਰਕੇ ਉਸ ਨੂੰ ਅਮਰੀਕਾ ਲੈ ਕੇ ਜਾਏ, ਤਾਂ ਪਤਾ ਲੱਗੂਗਾ। ਕਿਉਂ ਕਰਕੇ ਪੰਨੂ ਨੂੰ ਮਾਰਨ ਦੇ ਲਈ ਲੱਖਾਂ ਡਾਲਰਸ ਦਾ ਸਮਝੌਤਾ ਹੋਇਆ ਸੀ ਤੇ ਸੀਕ੍ਰੇਟ ਸਰਵਿਸ ਫੰਡਸ ਰੌ ਦੇ ਵਿੱਚ ਯੂਜ਼ ਹੋਏ ਹੈ, ਜਿਹਦੇ ਵਿੱਚ ਕੈਬਨਿਟ ਸੈਕਟਰੀ ਵੀ ਆਉਂਦਾ ਹੈ, ਰੌ ਦਾ ਮੁੱਖ ਵੀ ਆਉਂਦਾ ਹੈ, ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਆਉਂਦਾ ਹੈ। ਫਿਰ ਪਤਾ ਲੱਗੂਗਾ ਕਿ ਕਿੰਨਾ ਖਰਚ ਕਰਨਾ ਸੀਗਾ ਪੰਨੂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦਾ। ਸੋ ਇਹ ਸਾਰੀਆਂ ਗਹਿਰੀਆਂ ਜਿਹੜੀਆਂ ਇਹ ਸ਼ਰਾਰਤਾਂ ਤੇ ਸਾਜ਼ਿਸ਼ਾਂ ਸਿੱਖਾਂ ਦੇ ਨਾਲ ਹੋ ਰਹੀਆਂ, ਕੋਈ ਮਤਲਬ ਹੀ ਨਹੀਂ ਹੈ ਕਿ ਅਸੀਂ ਇੰਡੀਪੈਂਡੈਂਸ ਡੇ ਮਨਾਈਏ। ਕਿਉਂ ਕਰਕੇ ਜਿਹੜੇ ਕੰਸਟੀਟਿਊਟ ਅਸੈਂਬਲੀ ਦੇ 2 ਸਿੱਖ ਮੈਂਬਰ ਸੀਗੇ, ਇੱਕ ਸਰਦਾਰ ਹੁਕਮ ਸਿੰਘ ਸੀ, ਇੱਕ ਸਰਦਾਰ ਭੁਪਿੰਦਰ ਸਿੰਘ ਮਾਨ ਸੀ, ਉਹਨਾਂ ਨੇ ਜਦੋਂ ਦੇਖਿਆ ਹਿੰਦੂਤਵ ਦਾ ਰੁੱਖ ਜਿਹੜਾ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਕਿ ਸਾਨੂੰ ਆਜ਼ਾਦੀ ਮਿਲ ਲੈਣ ਦਿਓ, ਤੁਹਾਨੂੰ ਸਿੱਖਾਂ ਨੂੰ ਇੱਕ ਖਿੱਤਾ ਦੇਵਾਂਗੇ ਜਿਸ ਖਿੱਤੇ ਦੇ ਵਿੱਚ ਤੁਸੀਂ ਆਪਣੀ ਆਜ਼ਾਦੀ ਦਾ ਨਿੱਘ ਮਾਣ ਸਕੋਗੇ। ਹੁਣ ਆਹ ਨਿੱਘ ਅਸੀਂ ਮਾਣ ਰਹੇ ਹਾਂ। 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ, 1984 'ਚ ਰਾਜੀਵ ਗਾਂਧੀ ਨੇ ਸਾਰੇ ਇੰਡੀਆ 'ਚ ਕਤਲੇਆਮ ਕਰ ਦਿੱਤੀ, ਤਾਂ ਮੇਰਾ ਕਿਹੜਾ ਨਿੱਘ ਅਸੀਂ ਮੰਨ ਰਹੇ ਹਾਂ। ਸਾਨੂੰ ਇਹ ਪੀੜਾ ਹੈਗੀ ਹੈ। 14 ਸਾਲ ਤੋਂ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਸਿੱਖਾਂ ਦੀ। SCPC ਦੇ ਇਲੈਕਸ਼ਨਸ ਨਹੀਂ ਕੀਤੇ ਹੈਗੇ, 14 ਸਾਲ ਹੋ ਗਏ ਹੈ। ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਿਸੇ ਦੀ ਜਮਹੂਰੀਅਤ ਖਤਮ ਕਰ ਦੇਣੀ। ਜਿਵੇਂ ਹੁਣ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ 10 ਲੱਖ ਮੁਸਲਮਾਨਾਂ ਦੇ ਨਾਂ ਬਿਹਾਰ ਦੇ ਵੋਟਰ ਕਾਗਜ਼ਾਂ ਦੇ ਵਿੱਚੋਂ ਕੱਢ ਦਿੱਤੇ ਹੈ। SCPC ਦੇ ਇਲੈਕਸ਼ਨ ਉਹਦੇ ਤੋਂ ਵੀ ਵੱਡਾ ਜ਼ੁਲਮ ਹੈ ਕਿ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ। ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਅਸੀਂ ਤੁਹਾਨੂੰ ਦੱਸਿਆ ਕਿ ਕੱਲ੍ਹ ਵੀ ਅਸੀਂ ਮਨਾ ਰਹੇ ਹਾਂ ਤੇ ਖਾਲੜਾ ਸਾਹਿਬ ਦਾ ਵੀ ਮਨਾਵਾਂਗੇ। ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਰੱਖਿਆ ਵਜ਼ੀਰ ਹੈਗੇ ਰਾਜਨਾਥ ਸਿੰਘ ਤੇ ਡੋਇਲ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ, ਉਸ ਨੂੰ ਰੂਸ ਭੇਜਿਆ ਕਿ S-400 ਮਿਸਾਈਲਸ ਰੂਸ ਤੋਂ ਹੋਰ ਲੈ ਕੇ ਆਏ। ਇੱਕ ਤਾਂ ਰਾਜਨਾਥ ਸਿੰਘ ਦੀ ਜੂਰਿਸਡਿਕਸ਼ਨ ਤੋੜ ਕੇ ਡੋਇਲ ਨੂੰ ਕਿਉਂ ਭੇਜਿਆ ਹੈਗਾ? ਇਹਦਾ ਮਤਲਬ ਹੈ ਕਿ ਮੋਦੀ ਸਾਹਿਬ ਕੋਈ ਖਾਸ ਮੈਸੇਜ
ਪੁਟਨ ਤੇ ਰੂਸ ਨੂੰ ਦੇਣਾ ਚਾਹੁੰਦੇ ਹੈ, ਜਿਹਦੇ ਨਾਲ ਕੁਛ ਨਾ ਕੁਛ ਹੋਣ ਵਾਲਾ ਹੈ। ਤੇ ਰੱਖਿਆ ਵਜ਼ੀਰ ਨੂੰ ਉਹਦੇ ਵਿੱਚ ਬਾਹਰ ਕੱਢਤਾ। ਦੂਸਰੀ ਚੀਜ਼ ਹੈ ਕਿ ਅਮਰੀਕਾ ਨੇ ਫਿਰ ਫੀਲਡ ਮਾਰਸ਼ਲ ਪਾਕਿਸਤਾਨ ਦਾ ਬੁਲਾ ਲਿਆ। ਡੋਇਲ ਦਾ ਜਾਣਾ, ਰੂਸ ਪਾਕਿਸਤਾਨ ਦੇ ਜਨਰਲ ਦਾ ਜਾਣਾ ਅਮਰੀਕਾ ਟਰੰਪ ਸਾਹਿਬ ਦੇ ਕੋਲੇ, ਇਹ ਕੋਈ ਮਤਲਬ ਰੱਖਦੇ ਹੈ ਕਿ ਬਹੁਤ ਭਾਰੀ ਗੜਬੜ ਇੱਥੇ ਦੱਖਣ ਏਸ਼ੀਆ ਦੇ ਵਿੱਚ ਹੋਣ ਵਾਲੀ ਹੈ। ਤੋ ਅਸੀਂ ਸਮਝਦੇ ਹਾਂ ਕਿ ਸਾਡਾ ਬਾਰਡਰ ਦਾ ਇਲਾਕਾ ਹੈ, ਅਸੀਂ ਕੋਈ ਡਿਸਟਰਬੈਂਸ ਨਹੀਂ ਚਾਹੁੰਦੇ, ਬਿਲਕੁਲ ਅਮਨ ਚਾਹੁੰਦੇ ਹਾਂ। ਕਿ ਸ਼ੈਤਾਨੀਆਂ ਕਦੇ ਸੰਦੂਰ ਆਪਰੇਸ਼ਨ ਕਰ ਦਿੰਦਾ ਮੋਦੀ ਸਾਹਿਬ, ਕਦੇ ਸਟ੍ਰਾਈਕ ਕਰ ਦਿੰਦਾ, ਕਦੇ ਬਾਲਾਕੋਟ ਭੇਜ ਦਿੰਦਾ ਹਵਾਈ ਜਹਾਜ਼, ਉਹ ਫੇਲ ਹੋ ਜਾਂਦੇ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਡੇਂਜਰ ਸਾਨੂੰ ਪੰਜਾਬ 'ਚ ਹੈ ਜੇ ਜੰਗ ਲੱਗਦਾ। ਤੇ ਪਾਕਿਸਤਾਨ ਦਾ ਫੀਲਡ ਮਾਰਸ਼ਲ ਤੇ ਡੋਇਲ ਦਾ ਰੂਸ ਜਾਣਾ, ਇਹ ਬਿਲਕੁਲ ਦਾਲ ਦੇ ਵਿੱਚ ਕੁਛ ਕਾਲਾ ਕਾਲਾ ਲੱਗਦਾ, ਜਿਹੜਾ ਅਸੀਂ ਸਮਝਦੇ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਸਰਕਾਰ ਵੱਲੋਂ ਕਿ ਰਾਜਨਾਥ ਸਿੰਘ ਨੂੰ ਛੱਡ ਕੇ ਡੋਇਲ ਨੂੰ ਮਿਲਟਰੀ ਮਾਮਲਿਆਂ ਦੇ ਵਿੱਚ ਰੂਸ ਦੇ ਵਿੱਚ ਕਿਉਂ ਭੇਜਿਆ। ਕੋਈ ਸਪੈਸ਼ਲ ਮੈਸੇਜ ਮੋਦੀ ਦਾ ਉਹ ਲੈ ਕੇ ਗਿਆ ਜਿਹੜਾ ਸਾਡੀਆਂ ਅੱਖਾਂ ਤੋਂ ਫਰੋਖਾ ਕਰਨਾ ਚਾਹੁੰਦੇ ਹੈ, ਦੱਸਣਾ ਨਹੀਂ ਚਾਹੁੰਦੇ। ਇਹਦੇ ਵਿੱਚ ਇੰਟਰਨੈਸ਼ਨਲ ਤੌਰ ਦੇ ਉੱਤੇ ਕੋਈ ਗੜਬੜ ਸਾਨੂੰ ਲੱਗਦੀ ਹੈ। ਸੋ ਇਹ ਅਸੀਂ ਕਹਿਣਾ ਚਾਹੁੰਦੇ ਸੀਗੇ ਜੀ ਕਿ ਅਸੀਂ ਰੱਖੜ ਪੁੰਨਿਆ ਬਾਬਾ ਬਕਾਲਾ ਮਨਾ ਰਹੇ ਹਾਂ ਤੇ ਤੁਹਾਨੂੰ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਜ਼ਰੂਰ ਉੱਥੇ ਆਇਓ। ਹਾਂਜੀ ਹਾਂ, ਲੈਂਡ ਪੂਲਿੰਗ ਦਾ ਵੀ ਅਸੀਂ ਖੰਡਨ ਕਰਦੇ ਹਾਂ ਕਿ ਇਹਦੇ ਨਾਲ ਸਾਰੇ ਜ਼ਿਮੀਂਦਾਰ ਦਿਹਾਤੀ ਇਲਾਕੇ ਤੜਫ ਉੱਠੇ ਹੈ ਤੇ ਇਹ ਕਦੇ ਵੀ ਆਮ ਪਾਰਟੀ ਨੂੰ ਫਾਇਦਾ ਨਹੀਂ ਹੋਊਗਾ। ਤੇ ਆਮ ਪਾਰਟੀ ਇਹੋ ਜਿਹਾ ਕੰਮ ਤਾਂ ਕਰ ਰਹੀ ਹੈ ਕਿ 27 ਦੇ ਇਲੈਕਸ਼ਨ ਨੇੜੇ ਆ ਰਹੇ ਹੈ ਤੇ ਇਹ ਲੈਂਡ ਪੂਲ ਕਰਕੇ ਇਹਨਾਂ ਦਾ ਪੈਸਾ ਪੂਸਾ ਬਣ ਜਾਵੇ ਇਲੈਕਸ਼ਨ ਜੋਗਾ। ਪਰ ਇਲੈਕਸ਼ਨ ਜੋਗਾ ਪੈਸਾ ਬਹੁਤ ਹੈ ਇਹਨਾਂ ਦੇ ਕੋਲੇ, ਪਰ ਲੋਕਾਂ ਨੂੰ ਤੰਗ ਕਰਕੇ ਸਾਰੀਆਂ ਜਥੇਬੰਦੀਆਂ ਨੂੰ, ਸਾਰੀਆਂ ਪਾਰਟੀਆਂ ਨੂੰ ਇਹਨਾਂ ਦੇ ਉੱਤੇ ਜਿਹੜਾ ਲੈਂਡ ਪੂਲ ਕਰ ਰਹੇ ਹੈ, ਇਹ ਬਿਲਕੁਲ ਨਾਜਾਇਜ਼ ਹੈ ਤੇ ਚੀਫ ਮਿਨਿਸਟਰ ਨੂੰ ਇਸ ਨੂੰ ਨਹੀਂ ਹੋਣ ਦੇਣਾ ਚਾਹੀਦਾ। ਬਸ ਹੁਣ ਕਵਰ ਬਿੱਟੂ ਸਾਹਿਬ ਗੱਲ ਕਰਨਗੇ ਤੁਹਾਡੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝੇ ਕੀਤੇ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਦੇ ਮੌਕੇ ਤੇ ਮੀਰੀ ਪੀਰੀ ਕਾਨਫਰੰਸ ਕੀਤੀ ਜਾਏਗੀ। 15 ਤਰੀਕ ਜਿਹੜਾ 15 ਅਗਸਤ ਹੈ, ਕਿਉਂਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਜਿਹੜਾ ਪਾਰਟੀਸ਼ਨ ਹੋਈ ਸੀਗੀ 1947 ਦੇ ਵਿੱਚ, ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ। ਲੇਕਿਨ ਪੰਜਾਬ ਲਈ ਇਹ ਕਾਲਾ ਦਿਨ ਹੈ। ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ। ਸੋ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਘਟਨਾਵਾਂ ਜੋ ਬੀਤਿਆ, ਜੋ ਜ਼ੁਲਮ ਹੋਏ, ਜੋ ਸਾਨੂੰ ਜਲਾਲਤ ਸਹਿਣੀ ਪਈ, ਜਿਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ, ਇਨਜਸਟਿਸਿਸ ਹੋਏ, ਡਿਸਕ੍ਰਿਮੀਨੇਸ਼ਨ ਹੋਏ, ਸਾਡੇ ਲਈ ਇਹ 7 ਦਹਾਕਾ ਜਿਹੜਾ ਹੈ ਉਹ ਜਲਾਲਤ ਦਾ, ਜ਼ੁਲਮ ਦਾ ਔਰ ਗੁਲਾਮੀ ਦਾ ਰਿਹਾ ਹੈ। ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ। ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਹਾਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ। ਪੰਜਾਬ ਅਲੱਗ ਇੱਕ ਆਜ਼ਾਦ ਸੁਤੰਤਰ ਮੁਲਕ ਹੋਂਦ ਵਿੱਚ
ਆਉਣ ਲਈ ਸੰਘਰਸ਼ੀਲ ਹੈ। ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ। ਅਸੀਂ ਸੋਵਰਨ ਪੰਜਾਬ, ਇੰਡੀਪੈਂਡੈਂਟ ਪੰਜਾਬ, ਜਿਹਨੂੰ ਅਸੀਂ ਖਾਲਿਸਤਾਨ ਕਹਿੰਦੇ ਹਾਂ, ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਹਾਂ। ਸੋ ਸਾਡੇ ਲਈ ਇਹ ਕੋਈ ਖੁਸ਼ੀ ਦਾ, ਕੋਈ ਆਜ਼ਾਦੀ ਦਾ ਦਿਨ ਨਹੀਂ ਹੈ। 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਹਾਂ, ਲੋਕਾਂ ਨੂੰ ਕਹਿੰਦੇ ਹਾਂ ਕਿ ਐਜ਼ ਏ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ। 14 ਤਰੀਕ ਪੂਰਬ ਸੰਧਿਆ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਿਸ ਹੋਣਗੇ। ਦੁਆਬੇ ਦੇ ਵਿੱਚ ਜਲੰਧਰ, ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ, ਔਰ ਮਾਝੇ ਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ। ਪਿੱਛੇ ਬੋਰਡ ਦੇ ਉੱਤੇ ਅਸੀਂ ਉਹ ਰੀਜ਼ਨਸ, ਜਿਹੜੇ ਵਿਰੋਧ ਦੇ ਕਾਰਨ ਨੇ, ਉਹ ਅਸੀਂ ਲਿਸਟ ਕੀਤੇ ਨੇ। ਮਾਨ ਸਾਹਿਬ ਨੇ ਉਹ ਬਰੀਫ ਕੀਤੇ ਨੇ ਤੁਹਾਨੂੰ। ਪੁਲਿਸ ਟਾਰਚਰ, ਕਸਟੋਡੀਅਲ ਡੈਥ, ਕਸਟੋਡੀਅਲ ਫੇਕ ਇਨਕਾਊਂਟਰਸ, ਪੰਜਾਬ ਨੂੰ ਹਿੰਦੁਸਤਾਨ ਤੇ ਭਾਰਤ ਦੀ ਜੰਗ ਦੇ ਜਿਹੜਾ ਉਹਦਾ ਅਖਾੜਾ ਬਣਾਉਣਾ, ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ, ਲੈਂਡ ਪੂਲਿੰਗ, ਬਹੁਤ ਸਾਰੇ ਐਸੇ ਸਾਡੇ ਸਾਹਮਣੇ ਮਸਲੇ ਨੇ ਜਿਨ੍ਹਾਂ ਦਾ ਅਸੀਂ ਇਸ ਵਾਰ ਪ੍ਰੋਟੈਸਟ ਕਰਨ ਜਾ ਰਹੇ ਹਾਂ। ਇਸ ਸਾਲ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ। ਇੱਕ ਘਟਨਾ ਕੱਲ ਹੋਰ ਵਾਪਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਦੀ ਸਰਕਾਰ ਨੇ 25 ਕਿਤਾਬਾਂ ਦੇ ਉੱਤੇ ਬੈਨ ਲਾਇਆ, ਜਿਹੜੀਆਂ ਕਿ ਆਥਰਸ, ਇੰਟੈਲੈਕਚੁਅਲਸ ਤੇ ਹਿਸਟੋਰੀਅਨਸ ਦੀਆਂ ਲਿਖੀਆਂ ਹੋਈਆਂ, ਜਿਨ੍ਹਾਂ ਵਿੱਚ ਮੈਡਮ ਅਰੁੰਧਤੀ ਰॉय ਦੀ ਵੀ ਕਿਤਾਬ ਹੈ। ਦੇਖੋ ਹਿੰਦੁਸਤਾਨ ਆਪਣੇ ਆਪ ਨੂੰ ਕਿਸ ਤਰੀਕੇ ਦਾ ਜਮਹੂਰੀਅਤ ਹੋਣ ਦਾ ਦਾਅਵਾ ਕਰਦਾ ਹੈ, ਜਿਹਦੀ ਐਸਟੈਬਲਿਸ਼ਮੈਂਟ ਵਰਡਸ ਤੇ ਬੁੱਕਸ ਤੋਂ ਵੀ ਸਕੇਅਰਡ ਹੈ, ਡਰਦੀ ਹੈ। ਮਤਲਬ ਇਹ ਕਿਤਾਬਾਂ ਤੋਂ ਵੀ ਡਰਦੇ ਨੇ, ਸ਼ਬਦਾਂ ਤੋਂ ਵੀ ਡਰਦੇ ਨੇ। ਔਰ ਇਹ ਜਿਹੜਾ ਜੰਮੂ ਕਸ਼ਮੀਰ ਗਵਰਨਮੈਂਟ ਦਾ ਇਹ ਆਰਡਰ ਹੈ, ਇਹ ਫੈਸਿਸਟ ਇਨ ਨੇਚਰ ਹੈ, ਫਾਸੀਵਾਦੀ ਹੈ ਆਰਡਰ, ਔਰ ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਔਰ ਇਹ ਕਿਤਾਬਾਂ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੇ ਵਿੱਚ ਨੇ, ਅਸੀਂ ਸਾਰਿਆਂ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਪੜ੍ਹੀਆਂ ਵੀ ਨੇ, ਬਟ ਇਹਨਾਂ ਨੂੰ ਹੁਣ ਦੇਖੋ ਇੰਨੀ ਦੇਰ ਬਾਅਦ ਜਾਗ ਆਈ ਹੈ, ਔਰ ਇਹਨਾਂ ਨੂੰ ਇਹ ਉਹਨਾਂ ਕਿਤਾਬਾਂ ਤੋਂ ਵੀ ਡਰ ਗਏ। ਸੈਕਿੰਡ ਗੱਲ ਹੈਗੀ ਹੈ ਕਿ ਪਿੱਛੇ 2 ਦਿਨ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੇ, ਇੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਜਥੇਦਾਰ ਕੁਲਦੀਪ ਸਿੰਘ, ਉਹਨਾਂ ਨੇ ਇੱਕ ਕੋਈ ਅਕਾਲੀ ਦਲ ਦੀ ਜਿਹੜੀ ਟਸਲ ਚੱਲ ਰਹੀ, ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ, ਉਹਦੇ ਤੇ ਇੱਕ ਕਮੈਂਟ ਕੀਤਾ ਸੀਗਾ ਕਿ ਕੋਈ ਸਿੱਖ ਜਥੇਬੰਦੀ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਲਈ ਦਾਅਵਾ ਨਾ ਕਰੇ, ਕਿ ਕੋਈ ਇਹ ਨਾ ਕਵੇ ਕਿ ਮੈਨੂੰ ਸਰਪ੍ਰਸਤੀ ਹਾਸਲ ਹੈ ਅਕਾਲ ਤਖਤ ਸਾਹਿਬ ਦੀ। ਇਨ ਪ੍ਰਿੰਸੀਪਲ, ਕਿਉਂਕਿ ਅਕਾਲ ਤਖਤ ਸਾਹਿਬ ਮੇਰੀ ਪੀਰੀ ਦੇ ਸਿਧਾਂਤ ਦੀ ਰਿਪਰੈਜ਼ੈਂਟੇਸ਼ਨ ਕਰਦਾ, ਇਸ ਕਰਕੇ ਹਰ ਉਹ ਪੰਥਕ ਜਥੇਬੰਦੀ ਜਿਹੜੀ ਪੰਥ ਨੂੰ ਸਮਰਪਿਤ ਹੈ, ਪੰਥਕ ਸਰੋਕਾਰਾਂ ਲਈ ਲੜ ਰਹੀ ਹੈ, ਪੰਥਕ ਸਰੋਕਾਰਾਂ ਲਈ ਹੀ ਉਹ ਆਪਣਾ ਸਭ ਕੁਝ, ਆਪਣੀਆਂ ਹਰ ਸਰਗਰਮੀਆਂ ਕਰ ਰਹੀ ਹੈ, ਉਸ ਨੂੰ ਆਟੋਮੈਟਿਕਲੀ ਕੁਦਰਤੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ ਹੈ। ਸਵਾਲ ਇੱਥੇ ਇਹ ਉੱਠਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਹੈ, ਹੁਣ ਜਥੇਦਾਰ ਦੀ ਸਰਪ੍ਰਸਤੀ ਕਿਸ ਜਥੇਬੰਦੀ ਨੂੰ ਹੈ, ਇਹ ਜਥੇਦਾਰ ਦੱਸ ਸਕਦੇ ਨੇ। ਉਹਨਾਂ ਦੀ ਆਪਣੀ ਸਰਪ੍ਰਸਤੀ ਕਿਹਨੂੰ ਹੈ, ਇਹ ਉਹ ਜ਼ਰੂਰ ਡਿਫਾਈਨ ਕਰ ਸਕਦੇ ਨੇ, ਪਰ ਅਕਾਲ ਤਖਤ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਆਲਰੇਡੀ ਹੀ ਹੈ, ਆਟੋਮੈਟਿਕਲੀ ਹੈ, ਕਿਉਂਕਿ ਉੱਥੇ ਸਿਧਾਂਤ ਹੀ ਮੇਰੀ ਪੀਰੀ ਦਾ। ਕੱਲ ਇੰਡੀਅਨ ਮੀਡੀਆ ਦੇ ਵਿੱਚ ਇੱਕ ਗੱਲ ਦਾ ਬੜੀ ਹਾਈਪ ਕ੍ਰੀਏਟ ਕੀਤੀ ਗਈ, ਸਾਰੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਟਵਿਸਟ ਕੀਤਾ ਗਿਆ। ਜਿਹੜੀ ਇੱਕ ਘਟਨਾ ਕੈਨੇਡਾ ਦੇ ਵਿੱਚ ਵਾਪਰੀ, ਗੁਰਦੁਆਰੇ ਦੇ ਨਾਲ ਜਿਹੜਾ ਕਮਿਊਨਿਟੀ ਸੈਂਟਰ ਸੀ, ਉਹਦੇ ਉੱਤੇ ਇੱਕ ਸਾਈਨ ਬੋਰਡ ਡਿਸਪਲੇ ਕੀਤਾ ਗਿਆ, ਜਿਹਦੇ ਉੱਤੇ ਰਿਪਬਲਿਕ ਆਫ ਖਾਲਿਸਤਾਨ ਲਿਖਿਆ ਸੀ। ਪੂਰੇ ਮੀਡੀਆ ਨੇ ਉਸ ਗੱਲ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕੀਤਾ, ਔਰ ਇੰਡੀਅਨ ਲੀਡਰਸ਼ਿਪ ਕੋਲ ਇਸ ਤਰ੍ਹਾਂ ਦੇ ਬਿਆਨ ਲਏ ਤੇ ਦਵਾਏ ਗਏ, ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਅੰਬੈਸੀ ਆਫ ਖਾਲਿਸਤਾਨ ਐਸਟੈਬਲਿਸ਼ ਹੋ ਗਈ ਹੈ। ਔਰ ਇਹ
ਕੈਨੇਡਾ ਨੂੰ ਪ੍ਰਵੋਕ ਕਰਨ ਲਈ ਕੀਤਾ ਗਿਆ। ਕੈਨੇਡਾ ਸਰਕਾਰ ਨੂੰ ਸਿੱਖ ਜਿਹੜੇ ਉੱਥੇ ਐਕਟਿਵਿਸਟ ਨੇ ਉਹਨਾਂ ਦੇ ਖਿਲਾਫ ਕਰਨ ਲਈ ਕੀਤਾ ਗਿਆ। ਹਾਲਾਂਕਿ ਉਹ ਜਿਹੜਾ ਐਕਟ ਹੋਇਆ that comes under the freedom of expression। ਜਿਹੜਾ ਇੱਕ ਉੱਥੋਂ ਦੇ ਕੈਨੇਡੀਅਨ ਸਿੱਖਸ ਨੇ ਉਹਨਾਂ ਨੇ ਆਪਣੀ ਜਿਹੜੀ ਪੋਲੀਟੀਕਲ ਥਾਟ ਸੀ, ਆਈਡੀਓਲੋਜੀ ਸੀ, ਉਹਨੂੰ ਐਕਸਪ੍ਰੈਸ ਕੀਤਾ ਇੱਕ ਸਾਈਨ ਬੋਰਡ ਲਗਾ ਕੇ। ਬਟ ਸਾਰੀ ਗੱਲ ਨੂੰ ਟਵਿਸਟ ਕਰਕੇ ਇਸ ਤਰੀਕੇ ਦੇ ਨਾਲ ਹਾਈਪ ਕ੍ਰੀਏਟ ਕੀਤੀ ਗਈ ਹੈ ਕਿ ਕਿਸੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਸਿੱਖਾਂ ਲਈ ਪ੍ਰੋਬਲਮ ਕ੍ਰੀਏਟ ਕੀਤੀ ਜਾਵੇ, ਟਰਬਲ ਕ੍ਰੀਏਟ ਕੀਤੀ ਜਾਵੇ। ਸੋ ਪਹਿਲਾਂ ਵੀ ਹੁਣ ਵੀ ਇੰਡੀਅਨ ਮੀਡੀਆ, ਇੱਕ ਸਿਲੈਕਟ ਮੀਡੀਆ ਮਿਸਚੀਫ ਪਲੇ ਕਰਦਾ ਹੈ ਹਰ ਉਸ ਇਸ਼ੂ ਤੇ ਜਿਹੜਾ ਇਸ਼ੂ ਇੱਕ ਸਾਧਾਰਨ ਸਿੱਖਾਂ ਦੇ ਨਾਲ ਰਿਲੇਟ ਕਰਦਾ ਔਰ ਜਿਹਦੇ ਵਿੱਚ ਸਿੱਖ ਆਪਣੀ ਜਿਹੜੀ ਇੱਛਾਵਾਂ ਨੇ, ਆਪਣੇ ਜਿਹੜੀਆਂ ਭਾਵਨਾਵਾਂ ਨੇ, ਉਸ ਦੀ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਪ੍ਰਗਟਾਵਾ ਕਰਦੇ। ਇਸ ਤੋਂ ਇਲਾਵਾ ਪੁਲਿਸ ਐਨਕਾਊਂਟਰਸ ਦੀ ਗੱਲ ਹੋਈ ਹੈ, ਕਸਟੋਡੀਅਲ ਡੈਥ ਦੀ ਗੱਲ ਹੋਈ ਹੈ, ਇਹ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਹੋ ਗਏ ਔਰ ਬੜੇ ਬ੍ਰੇਜ਼ਨ ਤਰੀਕੇ ਦੇ ਨਾਲ ਇਹ ਸਾਰਾ ਕੁਝ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਕੋਈ ਇਹਨਾਂ ਤੇ ਚੈੱਕ ਨਹੀਂ। ਅਸੀਂ ਇਹ ਸਾਰੇ ਇਸ਼ੂਜ਼ ਨੂੰ ਲੈ ਕੇ 14 ਨੂੰ ਪ੍ਰੋਟੈਸਟ ਕਰਨ ਜਾ ਰਹੇ ਹਾਂ, ਪਰ ਪ੍ਰੋਟੈਸਟ ਸਾਡਾ 15 ਦੇ ਖਿਲਾਫ ਹੈ। ਕਰ ਅਸੀਂ ਜ਼ਰੂਰ 14 ਨੂੰ ਰਹੇ ਹਾਂ ਪੂਰਵ ਸੰਧਿਆ ਮੌਕੇ, ਪਰ ਪ੍ਰੋਟੈਸਟ ਸਾਡਾ 15 ਦੇ ਖਿਲਾਫ ਹੈ। ਸੋ ਇਹ ਜਿਹੜੇ ਸਾਡੇ ਇਸ਼ੂਜ਼ ਨੇ, ਜਿਹੜੇ ਅਸੀਂ ਪਿੱਛੇ ਲਿਸਟ ਵੀ ਕੀਤੇ ਨੇ, ਤੁਹਾਨੂੰ ਪ੍ਰੈਸ ਬਰੀਫਿੰਗ ਦੇ ਵਿੱਚ ਵੀ ਲਿਖ ਕੇ ਵੀ ਦਿੱਤੇ ਜਾਣਗੇ। ਅਸੀਂ ਮਾਨ ਸਾਹਿਬ ਨੇ ਵੀ ਤੁਹਾਨੂੰ ਬਰੀਫ ਕੀਤਾ, ਮੇਰੇ ਵੱਲੋਂ ਵੀ ਬਰੀਫ ਕੀਤੇ, ਮੈਂ ਵੀ ਬਰੀਫ ਕਰ ਚੁੱਕਾ ਵਾਂ। ਇਸ ਸੰਬੰਧੀ ਤੁਸੀਂ ਕੋਈ ਹੋਰ ਸਵਾਲ ਤੁਹਾਡੇ ਮਨ 'ਚ ਹੋਵੇ ਤੁਸੀਂ ਕਰ ਸਕਦੇ ਹੋ ਔਰ ਬਾਕੀ ਸਾਡੇ ਵੱਲੋਂ ਜਿੰਨੇ ਵੀ ਅਸੀਂ ਇਸ਼ੂਜ਼ ਤੁਹਾਡੇ ਸਾਹਮਣੇ ਰੱਖੇ ਨੇ, ਅਸੀਂ ਓਪਨ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਣ। ਮਾਨ ਸਾਹਿਬ, ਕੱਲ ਦਾ ਬੜੀ ਚਰਚਾ ਛਿੜੀ ਹੋਈ ਹੈ, ਗੁਰਪਤਵੰਤ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ ਕਿ ਕੁਝ ਮੰਦਰਾਂ ਦੇ ਬਾਹਰ ਖਾਲਿਸਤਾਨ ਦੇ ਸਲੋਗਨ ਲਿਖੇ। ਉਸ ਚੀਜ਼ ਨੂੰ ਕਿੰਨਾ ਕੁ ਤੁਸੀਂ ਸਹੀ ਸਮਝਦੇ ਹੋ? ਸਮਝਦੇ ਨੇ ਕਿ ਆਪਸ ਚ ਇੱਕ ਲੋਕ ਸ਼ਾਂਤਮਈ ਢੰਗ ਨਾਲ ਇੱਥੇ ਰਹਿ ਰਹੇ? ਪੰਨੂ ਨੇ ਕੀ ਕੀਤਾ? ਮੰਦਿਰ ਦੇ ਬਾਹਰ ਜਾਂ ਕੁਝ ਧਾਰਮਿਕ ਸਥਾਨਾਂ ਦੇ ਬਾਹਰ ਖਾਲਿਸਤਾਨ ਦੇ ਨਾਰੇ ਲਿਖ ਕੇ ਇਹ ਦਾਅਵਾ ਕੀਤਾ ਕਿ ਅਸੀਂ ਇਹ ਸਾਰਾ ਕੁਝ ਕੀਤਾ, ਵੀਡੀਓ ਜਾਰੀ ਕੀਤੀ। ਅਸੀਂ ਤਾਂ ਅਮਨ ਪਸੰਦ ਤਰੀਕੇ ਦੇ ਨਾਲ ਸਾਰੀਆਂ ਕੌਮਾਂ ਨਾਲ ਰਹਿਣਾ ਚਾਹੁੰਦੇ ਹਾਂ ਤੇ ਅਸੀਂ ਮੰਦਿਰਾਂ ਦੇ ਉੱਤੇ, ਮਸਜਿਦਾਂ ਦੇ ਉੱਤੇ, ਗਿਰਜਾ ਘਰਾਂ ਦੇ ਉੱਤੇ ਸਾਡਾ ਉਹਨਾਂ ਦੇ ਨਾਲ ਕੋਈ ਤਲਕ ਨਹੀਂ। ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਇੱਜ਼ਤ ਕਰਦੇ ਹਾਂ ਤੇ ਭਿੱਖੀਵਿੰਡ ਜਦੋਂ ਬਾਦਲ ਦਲ ਦੇ MLA ਵਿਰਸਾ ਸਿੰਘ ਵਲਟੋਏ ਨੇ ਮੰਦਿਰ ਦੀਆਂ ਸਾਰੀਆਂ ਮੂਰਤੀਆਂ ਛੱਪੜ ਦੇ ਵਿੱਚ ਸਿੱਟਤੀਆਂ ਸੀ, ਸਾਡੀ ਪਾਰਟੀ ਨੇ ਜਾ ਕੇ ਉਹ ਛੱਪੜ ਚੋਂ ਕਢਾ ਕੇ ਬਕਾਇਦਾ ਮੰਦਿਰ ਦੇ ਵਿੱਚ ਫਿੱਟ ਕੀਤੀਆਂ ਤੇ ਸ਼ਾਂਤੀ ਨੂੰ ਬਹਾਲ ਕੀਤਾ ਹੈਗਾ। ਮੇਰਾ ਕਹਿਣ ਦੀ ਗੱਲ ਹੈ ਜੀ। ਹਾਂਜੀ, 2002 ਦੇ ਸਾਹਿਬ ਸਿੰਘ ਜੀ, ਤੁਸੀਂ ਲਗਾਤਾਰ ਬੜੇ ਸਾਲਾਂ ਤੋਂ ਆਜ਼ਾਦੀ ਦਿਵਸ ਸਮਾਗਮਾਂ ਦੇ ਬਾਈਕਾਟ ਦਾ ਸੱਦਾ ਵੀ ਨਹੀਂ, ਮੇਰਾ ਖਿਆਲ ਹੈ ਉਸ ਵੇਲੇ ਸਾਡੀ ਲੀਡਰਸ਼ਿਪ ਹਿੰਦੁੱਤਵਾ ਦੇ ਅਸਰ ਦੇ ਵਿੱਚ ਹੋ ਗਈ ਸੀਗੀ ਔਰ ਮੇਰੇ ਵਾਲਿਦ ਸਾਹਿਬ, ਮੇਰੇ ਡੈਡੀ ਨੇ ਜਿਹੜੇ ਉਸ ਵੇਲੇ MLA ਸੀਗੇ, ਉਹਨਾਂ ਨੇ ਮਾਸਟਰ ਜੀ ਨੂੰ ਕਿਹਾ ਸੀਗਾ ਕਿ ਮਾਸਟਰ ਜੀ ਹੁਣ ਵੇੜਾ ਹੈ ਆਪਾਂ ਅੰਗਰੇਜ਼ਾਂ ਦੇ ਨਾਲ ਗੱਲ ਕਰੀਏ ਤੇ ਆਪਣਾ ਹਿੱਸਾ ਲਈਏ। ਤੇ ਮਾਸਟਰ ਜੀ ਨੇ ਕਿਹਾ, ਜੋਗਿੰਦਰ ਸਿੰਘ ਤੂੰ ਅਜੇ ਛੋਟੀ ਉਮਰ ਦਾ ਹੈ, ਤੈਨੂੰ ਕੋਈ ਪਤਾ ਨਹੀਂ, ਸਾਡਾ ਜਿਹੜਾ ਫੈਸਲਾ ਵੱਡਾ ਭਰਾ ਹਿੰਦੂ ਕਰੂਗਾ ਤੇ ਸਾਨੂੰ ਸਾਰਾ ਕੁਝ ਮਿਲ ਜੂਗਾ। ਸਰਦਾਰ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਮਾਸਟਰ ਜੀ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ, ਪਰ ਇਹ ਮੈਨੂੰ ਦੱਸੋ ਕਿ ਜਦੋਂ ਪਿਓ ਮਰ ਜਾਂਦਾ ਤਾਂ ਛੋਟੇ ਭਰਾ ਨੂੰ
ਵੱਡਾ ਭਰਾ ਸਾਰਾ ਕੁਝ ਦੇ ਦਿੰਦਾ ਤੇ ਮਾਸਟਰ ਜੀ ਚੁੱਪ ਕਰਕੇ ਕਹਿੰਦੇ ਨਹੀਂ ਤੈਨੂੰ ਪਤਾ ਨਹੀਂ ਹੈ, ਸਾਨੂੰ ਸਾਰਾ ਕੁਝ ਮਿਲ ਜਾਣਾ। ਬਹੁਤ ਭਾਰੀ ਗਲਤੀ 1947 ਦੇ ਵਿੱਚ ਕੀਤੀ ਹੈ, ਪਰ 1946 ਦੇ ਵਿੱਚ ਸਰਬਸੰਮਤੀ ਦੇ ਨਾਲ ਬਲਵੰਤ ਸਿੰਘ ਕੁੱਕੜ ਦਾ STPC ਦੇ ਵਿੱਚ ਮਤਾ ਪਾਸ ਹੋਇਆ ਹੈ ਖਾਲਿਸਤਾਨ ਦਾ। 1946 ਦੇ ਵਿੱਚ ਬਲਵੰਤ ਸਿੰਘ ਕੁੱਕੜ ਦਾ STPC ਦੇ ਵਿੱਚ ਖਾਲਿਸਤਾਨ ਦੇ ਲਈ ਸਰਬਸੰਮਤੀ ਦਾ ਮਤਾ ਪਾਸ ਹੋ ਗਿਆ ਸੀ। ਹੰਸਕ ਸਿੰਘ ਸਾਹਿਬ ਦੇ ਬਿਆਨ ਤੋਂ ਦੇਖਦੇ ਉਹਨਾਂ ਨੇ ਕਿਹਾ ਸੀ ਕਿ ਸਾਰੇ ਚੁੱਲ੍ਹੇ ਸਮੇਟ ਕੇ ਜੋ 2 ਦਸੰਬਰ ਦੇ ਫੈਸਲੇ ਉਹ ਇਹਨੇ ਵਿੱਚ ਲਾਗੂ ਨਹੀਂ ਹੋਏ, ਅਕਾਲੀ ਦਲ ਚੁੱਲ੍ਹੇ ਸਮੇਟ ਕੇ ਸਾਰੇ ਇਕੱਠੇ ਹੋ ਜਾਣ। ਜੋ ਕੱਲ੍ਹ ਦਾ ਬਿਆਨ ਉਹਨਾਂ ਦਾ ਸਿੰਘ ਸਾਹਿਬ ਕੁਲਦੀਪ ਸਿੰਘ ਰਗਾਜੀ ਦਾ ਜੀ, ਸਾਨੂੰ ਤਾਂ ਨਹੀਂ ਬੁਲਾਇਆ ਗਿਆ ਜੀ। ਨਹੀਂ ਉਹਨਾਂ ਅਕਾਲੀ ਦਲ ਬਾਰੇ ਕਿਹਾ ਕਿ ਅਕਾਲੀ ਦਲ ਸਾਰੇ ਚੁੱਲ੍ਹੇ ਸਮੇਟ ਕੇ, ਹੁਣ ਇਹਨਾਂ ਦੇ ਉਹੀ ਬਿਆਨ ਦੁਬਾਰਾ ਆਇਆ ਜੀ। ਪਹਿਲਾਂ ਵੀ ਵੇਗ ਸੀਗਾ, ਹੁਣ ਵੀ ਵੇਗ ਹੈ। ਜਾਂ ਤਾਂ ਨਾਂ ਲੋ ਕਿਹੜੇ ਅਕਾਲੀ ਦਲ ਨੂੰ ਕਹਿ ਰਹੇ ਹੋ, ਐਡਰੈਸ ਉਹ ਕਰਦੇ ਨੇ ਬਾਦਲ ਅਕਾਲੀ ਦਲ ਨੂੰ ਤੇ ਗੱਲਾਂ ਕਰਦੇ ਨੇ ਸਾਰੇ ਅਕਾਲੀ ਦਲ ਦੀ। ਜਥੇਦਾਰ ਨੇ ਉਹ ਬਾਦਲ ਅਕਾਲੀ ਦਲ ਦੇ, ਲੇਕਿਨ ਜਦੋਂ ਕੋਈ ਪਬਲਿਕ ਸਟੇਟਮੈਂਟ ਦਿੰਦੇ ਨੇ ਵਿਦਆਊਟ ਨੇਮ ਇਸ ਤਰ੍ਹਾਂ ਗੱਲ ਕਰਦੇ ਨੇ ਜਿਵੇਂ ਸਾਰੇ ਅਕਾਲੀ ਦਲਾਂ ਦੇ ਉੱਤੇ ਉਹਨਾਂ ਦਾ ਮੈਸੇਜ ਜਾਂਦਾ। ਬਟ ਮੈਸੇਜ ਦੇਣਾ, ਪਬਲਿਕਲੀ ਮੈਸੇਜ ਦੇਣਾ ਇੱਕ ਗੱਲ ਹੋਰ ਹੈ, ਬਟ ਉਹ ਰਿਪਰੈਜ਼ੈਂਟ ਜਿਹੜਾ ਹੈ ਇਸ ਵੇਲੇ ਉਹ ਅਕਾਲੀ ਦਲ ਬਾਦਲ ਨੂੰ ਕਰ ਰਿਹਾ। ਭਾਜੀ 2 ਅਕਾਲੀ ਦਲ ਜਿਹੜੇ ਵੱਡੇ ਪਹਿਲਾਂ ਕਾਰਜਸ਼ੀਲ ਨੇ, ਮਾਨ ਸਾਹਿਬ ਦਾ ਔਰ ਅਕਾਲੀ ਦਲ ਬਾਦਲ, ਨਵਾਂ ਅਕਾਲੀ ਦਲ ਹੋਰ ਹੁਣ ਚੋਣ ਜਾ ਰਿਹਾ ਜੀ। ਇਹ ਸਿੱਖ ਪੰਥ ਵਾਸਤੇ ਕਿੰਨਾ ਕੁ ਫਾਇਦੇਮੰਦ ਹੈ, ਕਿੰਨਾ ਕੁ ਨੁਕਸਾਨਦਾਇਕ ਹੈ? ਇਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਜੀ ਕਿਹਨੂੰ ਮੰਨਣਾ ਹੈਗਾ। ਹੁਣ ਤੁਸੀਂ ਦੱਸੋ ਕਿ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਰਾਬਰਤਾ ਦੇਤੀ, ਸਾਡੇ ਹੱਥੋਂ ਝਾੜੂ ਇਹ ਚੀਜ਼ਾਂ ਖਤਮ ਕਰ ਦਿੱਤੀਆਂ ਜਦੋਂ ਮਨੂ ਸਮ੍ਰਿਤੀ ਦੇ ਖਿਲਾਫ ਉਹਨਾਂ ਨੇ ਰਿਵੋਲਟ ਕਰਤਾ। ਪਰ ਹੁਣ ਲੋਕ ਉਹਨਾਂ ਨੇ ਫੇਰ ਬੌਕਰ ਚੱਕ ਲਈ ਹੈ। ਇਹ ਤਾਂ ਲੋਕਾਂ ਦੀ ਜਿਹੜੀ ਮਨਸ਼ਾ ਹੁੰਦੀ ਹੈ ਉਹਦੇ ਵੱਲ ਆਪਾਂ ਧਿਆਨ ਦਈਏ ਕਿ ਫੇਰ ਵਾਪਸ ਮਨੂ ਸਮ੍ਰਿਤੀ ਵੱਲ ਚਲੇ ਗਏ ਹੈ ਔਰ ਝਾੜੂ ਫੜ ਲਏ। ਵੈਸੇ ਵੀ ਜਿਹੜਾ ਅਕਾਲੀ ਦਲ ਬਾਦਲ ਸੀ, ਐਕਚੁਅਲੀ ਜਿਹੜਾ ਨਵਾਂ ਅਕਾਲੀ ਦਲ ਜਿਹਨੂੰ ਤੁਸੀਂ ਕਹਿ ਰਹੇ ਹੋ ਨਵਾਂ ਅਕਾਲੀ ਦਲ ਹੋਂਦ ਵਿੱਚ ਆ ਰਿਹਾ, ਉਹ ਅਕਾਲੀ ਦਲ ਦਾ ਹੀ ਬ੍ਰਾਂਚ ਹੈ। ਇੱਕ ਅਕਾਲੀ ਦਲ ਦਾ ਬ੍ਰਾਂਚ ਹੈ। ਅਕਾਲੀ ਦਲ ਟੁੱਟਿਆ, ਉਹਦੀ ਇੱਕ ਬ੍ਰਾਂਚ ਹੋਰ ਬਣਨ ਜਾ ਰਹੀ ਹੈ। ਨਵਾਂ ਅਕਾਲੀ ਦਲ ਨਹੀਂ ਬਣਨ ਜਾ ਰਿਹਾ, ਇਹਨੂੰ ਨਵਾਂ ਨਾ ਕਹੋ। ਅਕਾਲੀ ਦਲ ਬਾਦਲ ਦਾ ਇੱਕ ਬ੍ਰਾਂਚ ਟੁੱਟ ਕੇ ਨਵੇਂ ਰੂਪ ਦੇ ਵਿੱਚ ਨਵੇਂ ਨਾਂ ਹੇਠ ਸਾਹਮਣੇ ਆ ਰਹੀ। ਤੋ ਉਹ ਉਹਨਾਂ ਦੀ ਬ੍ਰਾਂਚ ਹੈ ਔਰ ਇੱਕ ਨਵੇਂ ਨਾਮ ਦੇ ਹੇਠੋਂ ਸਾਹਮਣੇ ਆਏਗੀ। ਔਰ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਹੈ ਉਹ ਇੱਕ ਪੰਥਕ ਆਈਡੀਓਲੋਜੀ ਦੀ ਰਿਪਰੈਜ਼ੈਂਟੇਸ਼ਨ ਕਰਦਾ ਆ ਰਿਹਾ। ਔਰ ਸ਼ੁਰੂ ਤੋਂ ਅਕਾਲੀ ਦਲ ਬਾਦਲ ਜਿਹੜਾ ਕਿ ਹਿੰਦੂਤਵ ਸੋਚ ਦੇ ਨਾਲ ਅਲਾਈਨ ਸੀਗਾ, ਉਸ ਤੋਂ ਅਲੱਗ ਪੰਥਕ ਸੋਚ ਦੀ ਰਿਪਰੈਜ਼ੈਂਟੇਸ਼ਨ ਕਰਦਾ ਆ ਰਿਹਾ। ਸੋ ਇਸ ਵੇਲੇ ਅਕਾਲੀ ਦਲ ਦੋ ਹੀ ਨੇ, ਅਕਾਲੀ ਦਲ ਜਿਹਦੀ ਅਗਵਾਈ ਸੁਖਬੀਰ ਕਰ ਰਿਹਾ ਤੇ ਅਕਾਲੀ ਦਲ ਦੂਸਰਾ ਅੰਮ੍ਰਿਤਸਰ ਜਿਹਦੀ ਅਗਵਾਈ ਸਿਮਰਜੀਤ ਸਿੰਘ ਮਾਨ ਕਰ ਰਹੇ ਨੇ, ਕਿਉਂਕਿ ਦੋਨਾਂ ਦੀ ਪੋਲੀਟੀਕਲ ਥਾਟ ਜਿਹੜੀ ਹੈ ਉਹ ਅਲੱਗ ਹੈ। ਇੱਕ ਦੀ ਹਿੰਦੂਤਵਾ ਥਾਟ ਹੈ, ਇੱਕ ਦੀ ਖਾਲਿਸਤਾਨੀ ਕਹਿ ਲਓ ਪੰਥਕ ਥਾਟ ਹੈ। ਠੀਕ ਹੈ ਭਾਜੀ 350 ਵੱਖਰੇ ਤੌਰ ਤੇ ਪ੍ਰੋਗਰਾਮ ਲਿਖੇ ਹੋਏ ਇਹਨਾਂ ਨੇ, ਕੀ ਤੁਹਾਡੀ ਦਲ ਖਾਲਸਾ ਅਕਾਲੀ ਦਲ ਅੰਮ੍ਰਿਤਸਰ ਵਾਲੇ ਇਹਨਾਂ ਦੇ ਕੀ ਕਹਿਣਾ ਵੀ ਇੱਕ ਪਲੇਟਫਾਰਮ ਤੇ ਸਮਾਗਮ ਹੋਣੇ ਚਾਹੀਦੇ ਜਾਂ ਸੰਗਤਾਂ ਦੁੱਧਾ ਰਹਿਣ? ਦੇਖੋ ਜੀ, ਗੁਰਪੁਰਬ ਮਨਾਉਣਾ, ਜਿੰਨਾ ਵੱਧ ਮਨਾਇਆ ਜਾਏਗਾ ਉਹਨਾਂ ਲੋਕਾਂ ਤੱਕ ਸੰਦੇਸ਼ ਜ਼ਿਆਦਾ ਜਾਏਗਾ। ਹਰ ਧਾਰਮਿਕ ਸੰਸਥਾ, ਧਾਰਮਿਕ ਇੰਸਟੀਟਿਊਸ਼ਨ ਨੂੰ ਰਾਈਟ ਹੁੰਦਾ ਹੈ ਕਿ ਉਹ ਗੁਰਪੁਰਬ ਮਨਾਵੇ ਔਰ ਜਿਹੜਾ ਗੁਰੂ ਦਾ ਸੰਦੇਸ਼ ਹੈ ਉਹਨੂੰ ਐਕਚੁਅਲ ਸਪਿਰਿਟ ਦੇ ਵਿੱਚ ਲੋਕਾਂ ਤੱਕ ਲੈ ਕੇ ਜਾਵੇ। ਸੋ ਦਿੱਲੀ ਕਮੇਟੀ ਮਨਾਉਂਦੀ ਹੈ, ਸ਼੍ਰੋਮਣੀ ਕਮੇਟੀ ਮਨਾਉਂਦੀ ਹੈ, ਫਾਈਨ ਹੈ। ਸਰਕਾਰ ਨੂੰ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਪਰ ਗੁਰਦੁਆਰਾ ਕਮੇਟੀਆਂ ਨੂੰ ਮਨਾਉਣਾ ਚਾਹੀਦਾ। ਔਰ ਇਹ ਹਰ ਇੱਕ ਦਾ ਡਿਊਟੀ ਹੈ, ਦੇ ਆਰ ਡਿਊਟੀ ਬਾਉਂਡ ਕਿ ਉਹ ਗੁਰਪੁਰਬ ਮਨਾਉਣ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਗੁਰਪੁਰਬ ਮਨਾਉਣੇ, ਗੁਰਦੁਆਰੇ ਮੈਨੇਜ ਕਰਨੇ ਓਕੇ ਹੈ, ਬਟ SCPC ਨੂੰ ਇਸ ਤੋਂ ਮੋਰ ਦੈਨ ਦੈਟ ਪੰਥਕ ਜਿਹੜੀ ਇਸ ਵੇਲੇ ਸਿਚੁਏਸ਼ਨ ਹੈ, ਜਿਹੜੀ ਸਿੱਖ ਸਿਚੁਏਸ਼ਨ ਹੈ, ਖਾਸ ਤੌਰ ਤੇ ਸਿੱਖ ਡਾਇਸਪੋਰਾ, ਜਿਵੇਂ ਮਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਜੀਓ ਪੋਲੀਟੀਕਲ ਸਿਚੁਏਸ਼ਨ ਜਿਵੇਂ ਚੇਂਜ ਹੋ ਰਹੀ ਹੈ, ਨਵੀਂ ਸਾਫਬੰਦੀ ਹੋ ਰਹੀ ਹੈ। ਇੰਡੀਆ ਜਿਹੜਾ ਆਪਣੇ ਆਪ ਨੂੰ ਪਿਛਲੇ 15-20 ਸਾਲ ਤੋਂ ਅਮਰੀਕਾ ਦੇ ਕਲੋਜ਼ ਲੈ ਗਿਆ ਸੀ, ਉਹ ਹੁਣ ਅਮਰੀਕਾ ਤੋਂ ਪਿੱਛੇ ਹਟ ਗਿਆ। ਉਹਨਾਂ ਦੀ ਆਪਸ ਵਿੱਚ ਜਿਸ ਤਰੀਕੇ ਦੇ ਨਾਲ ਵਿਗੜੀ ਹੈ ਤੁਹਾਡੇ ਸਾਹਮਣੇ ਹੈ।
ਔਰ ਪਾਕਿਸਤਾਨ ਜਿਹੜਾ ਪਿਛਲੇ 15 ਸਾਲ ਤੋਂ ਅਮਰੀਕਾ ਤੋਂ ਦੂਰ ਹੋ ਗਿਆ ਸੀ, ਉਹ ਇੱਕਦਮ ਅਮਰੀਕਾ ਦੇ ਨੇੜੇ ਆ ਗਿਆ। ਸੋ ਬਹੁਤ ਵੱਡੀ ਜਿਹੜੀ ਜੀਓਪੋਲਿਟੀਕਲ ਸਿਚੁਏਸ਼ਨ ਦੇ ਵਿੱਚ ਚੇਂਜ ਆ ਰਹੀ ਹੈ, ਔਰ ਇਸ ਚੇਂਜ ਦੇ ਵਿੱਚ ਸਿੱਖਾਂ ਦਾ ਇੱਕ ਅਹਿਮ ਰੋਲ ਹੈ। ਸਿੱਖ ਜਿਹੜਾ ਡਾਇਸਪੋਰਾ ਹੈ ਤੇ ਸਿੱਖ ਜਿਹੜੇ ਇਸ਼ੂਜ਼ ਨੇ ਇਸ ਵੇਲੇ ਇੰਟਰਨੈਸ਼ਨਲ ਟੇਬਲ ਤੇ ਡਿਸਕਸ ਹੋ ਰਹੇ ਨੇ, ਈਵਨ ਖਾਲਿਸਤਾਨ ਵੀ ਡਿਸਕਸ ਹੋ ਰਿਹਾ ਹੈ, ਸਿੱਖ ਐਕਟਿਵਿਜ਼ਮ ਡਿਸਕਸ ਹੋ ਰਿਹਾ ਹੈ। ਇਹੋ ਜਿਹੇ ਟਾਈਮ ਤੇ ਐਸਜੀਪੀਸੀ ਨੂੰ ਆਪਣਾ ਰੋਲ ਅੱਗੇ ਹੋ ਕੇ ਪਲੇ ਕਰਨਾ ਚਾਹੀਦਾ ਹੈ। ਗੁਰਦੁਆਰਿਆਂ ਦੇ ਅੰਦਰ ਮੈਨੇਜ ਕਰਨਾ, ਗੁਰਪੁਰਬ ਮਨਾਣੇ, ਓਕੇ ਫਾਈਨ, ਬਹੁਤ ਵਧੀਆ ਗੱਲ ਹੈ, ਪਰ ਇਸ ਤੋਂ ਵੱਡਾ ਰੋਲ ਵੀ ਸਿੱਖ ਲੀਡਰਸ਼ਿਪ ਨੂੰ ਇਸ ਵੇਲੇ ਆਪਣਾ ਡਿਫਾਈਨ ਕਰਕੇ ਪਲੇ ਕਰਨਾ ਚਾਹੀਦਾ। ਭਾਜੀ ਇੱਕ ਬੀਬੀ ਸਤਵੰਤ ਕੌਰ ਜੀ ਦਾ ਨਾਂ ਚੱਲ ਰਿਹਾ ਵੀ ਜਿਹੜਾ ਨਵਾਂ ਤਖਤ ਬਣਨਾ ਜਾ ਰਿਹਾ ਵਾ, ਉਹਦੇ ਵਿੱਚ ਵਿਚਾਰ ਹੋ ਰਹੀ ਹੈ। ਜੇ ਉਹ ਮੰਨਦੇ ਨੇ ਪ੍ਰਧਾਨ, ਜਿਵੇਂ ਕਿ ਉਹਨਾਂ ਬਾਰੇ ਚਰਚਾ ਚੱਲ ਰਹੀ ਆ, ਜੋ ਕਾਂਗਰਸ ਸਭਾ ਵੱਲੋਂ ਕਾਫੀ ਉਹਦਾ ਸਵਾਗਤ ਹੋ ਗਿਆ ਵੀ ਸਾਡਾ ਉਹ ਤੇ ਇੱਕ ਮਿੰਟ ਸਾਡਾ ਦੇਖੋ, ਪਹਿਲੀ ਗੱਲ ਤੇ ਹੈ ਕਿ ਜਿਹੜਾ ਇੱਕ ਨਵਾਂ ਫਰੰਟ ਹੋਂਦ ਵਿੱਚ ਆ ਰਿਹਾ, ਇਹ ਉਹਦੇ ਡੈਲੀਗੇਟਸ ਦਾ ਤੇ ਉਹਦੇ ਮੈਂਬਰਸ ਦਾ ਰਾਈਟ ਹੈ ਕਿ ਉਹ ਕਿਸ ਨੂੰ ਪ੍ਰਧਾਨ ਚੁਣਦੇ ਨੇ। ਅਕਾਲੀ ਦਲ ਅੰਮ੍ਰਿਤਸਰ ਦੇ ਡੈਲੀਗੇਟਸ ਤੇ ਮੈਂਬਰਸ ਦਾ ਰਾਈਟ ਹੈ ਕਿ ਉਹ ਆਪਣਾ ਪ੍ਰਧਾਨ ਚੁਣਨ। ਉਸ ਪਾਰਟੀ ਦਾ ਪ੍ਰਧਾਨ ਕਿਹਨੂੰ ਚੁਣਿਆ ਜਾਂਦਾ ਹੈ, ਇਹ ਉਹਨਾਂ ਦੇ ਮੈਂਬਰਸ ਤੇ ਡੈਲੀਗੇਟਸ ਦਾ ਰਾਈਟ ਹੈ। ਤੋ ਅਸੀਂ ਉਹ ਰਾਈਟ ਤੇ ਨਹੀਂ ਰੱਖਦੇ। ਬਟ ਹਾਂ, ਤੁਸੀਂ ਕਮੈਂਟ ਪੁੱਛੇ ਨੇ ਤੇ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਸੁਖਬੀਰ ਬਾਦਲ ਵਾਂਗ ਉੱਪਰੋਂ ਪ੍ਰੈਜ਼ੀਡੈਂਟ ਇੰਪੋਜ਼ ਨਾ ਕੀਤੇ ਜਾਣ, ਕਿਉਂਕਿ ਨਾ ਬੀਬੀ ਸਤਵੰਤ ਕੌਰ ਜੀ ਦਾ ਵੀ ਚੱਲ ਰਿਹਾ, ਗਿਆਨੀ ਹਰਪ੍ਰੀਤ ਸਿੰਘ ਦਾ ਵੀ ਚੱਲ ਰਿਹਾ, ਹੋਰ ਵੀ ਚੱਲ ਰਹੇ ਨੇ। ਇਹ ਫਿਰ ਉਹੀ ਹੋਏਗਾ ਜੋ ਪਹਿਲੇ ਅਕਾਲੀ ਦਲ ਦੀ ਟ੍ਰੈਡੀਸ਼ਨ ਸੀਗੀ, ਜਿਹੜੇ ਉਹਨਾਂ ਦੀ ਪ੍ਰੈਕਟਿਸ ਸੀਗੀ ਕਿ ਉੱਪਰੋਂ ਬਿਗ ਨੇਮਸ ਨੂੰ ਉੱਪਰ ਬਿਠਾ ਦਿੱਤਾ ਜਾਵੇ। ਨਹੀਂ, ਜਿਹੜੇ ਡੈਲੀਗੇਟਸ ਉਸ ਅਕਾਲੀ ਦਲ ਦੇ ਜਿਹੜੀ ਨਵਾਂ ਹੋਂਦ ਵਿੱਚ ਆ ਰਿਹਾ, ਉਹਦੇ ਡੈਲੀਗੇਟ ਜਦੋਂ ਇਕੱਠੇ ਹੋਣਗੇ, ਉਹਨਾਂ ਨੂੰ ਡੈਮੋਕ੍ਰੈਟਿਕ ਰਾਈਟ ਦਿੱਤਾ ਜਾਵੇ ਕਿ ਉਹ ਆਪਣਾ ਪ੍ਰੈਜ਼ੀਡੈਂਟ ਆਪ ਚੁਣਨ।